ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅਮਰੀਕੀ ਇਜ਼ਰਾਈਲੀ ਇੱਕ ਜਿਹੜਾ ਹੌਸਟੇਜ ਸੀਗਾ ਹਮਾਸ ਦੇ ਕਬਜ਼ੇ ਦੇ ਵਿੱਚ ਉਸ ਦੀ ਮੌਤ ਹੋ ਗਈ ਆ। 6 ਇਨਫੈਕਟ ਜਿਹੜੇ ਹੌਸਟੇਜਸ ਦੀ ਮੌਤ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਵਿੱਚ ਕਹਿੰਦੇ ਵੀ ਸਲਾਬ ਜਨ ਸਲਾਬ ਲੋਕਾਂ ਦਾ ਸੜਕਾਂ ਦੇ ਉੱਤੇ ਉਤਰ ਆਇਆ ਆ। ਦੋਸ਼ ਲਾ ਰਹੇ ਆ ਉਹ ਨਿਤਨਿਆਹੂ ਦੇ ਉੱਤੇ ਵੀ ਉਹ ਆਪਣੇ ਅੜੀਅਲ ਰਵੱਈਏ ਦੇ ਕਰਕੇ ਕੋਈ ਡੀਲ ਨਹੀਂ ਬਣਾ ਰਿਹਾ, ਜਿਸ ਕਰਕੇ ਹੌਸਟੇਜਸ ਨੂੰ ਬਚਾਉਣਾ ਨਾਮੁਮਕਿਨ ਬਣਿਆ ਹੈਗਾ ਆ। ਉਧਰ ਇਜ਼ਰਾਈਲ ਦੀ ਜਿਹੜੀ ਲੇਬਰ ਯੂਨੀਅਨ ਆ, ਉਹਨਾਂ ਨੇ ਹੌਸਟੇਜ ਜੀ ਦੇ ਲਈ ਐਕਸ਼ਨ ਦੀ ਜਿਹੜੀ ਉਹ ਮੰਗ ਨਾਲ ਕੀਤੀ ਆ। ਉਹਨਾਂ ਨੇ ਕਿਹਾ ਵੀ ਅਸੀਂ ਇਜ਼ਰਾਈਲੀ ਇਕੋਨਮੀ ਨੂੰ ਸ਼ਟ ਡਾਊਨ ਕਰ ਦੇਵਾਂਗੇ, ਬੰਦ ਕਰ ਦੇਵਾਂਗੇ, ਜੇ ਨੇਤਨਿਆਹੂ ਇਹ ਡੀਲ ਨਹੀਂ ਬਣਾਉਂਦਾ। ਉਧਰ ਬਾਈਡਨ ਹੋਣਾ ਨੇ ਵੀ ਜਿਹੜਾ ਨੇਤਨਿਆਹੂ ਦੇ ਉੱਤੇ ਨਜ਼ਲਾ ਝਾੜਦੇ ਹੋਏ ਕਿਹਾ ਵੀ ਇਹਦੇ ਕਰਕੇ ਇਸ ਟਾਈਮ ਡੀਲ ਨਹੀਂ ਬਣ ਰਹੀ ਹੈਗੀ। ਪ੍ਰੋਟੈਸਟਰਸ ਮੰਗ ਕਰ ਰਹੇ ਆ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਿਆਹੂ ਤੋਂ ਵੀ ਉਹਨੇ ਹੌਸਟੇਜਸ ਨੂੰ ਬਚਾਉਣ ਦੀ ਖਾਤਰ ਜਿਹੜੇ ਸਹੀ ਕਦਮ ਆ ਉਹ ਨਹੀਂ ਚੱਕੇ, ਤੇ ਕਹਿੰਦੇ ਵੀ ਇਸ ਦੇ ਉੱਤੇ ਹੁਣ ਲਗਾਤਾਰ ਦਬਾਅ ਜਿਹੜਾ ਉਹ ਬਣਦਾ ਜਾ ਰਿਹਾ ਆ ਵੀ ਹਮਾਸ ਦੇ ਨਾਲ ਸੀਜ਼ ਫਾਇਰ ਜਿਹੜੇ ਉਹ ਕੀਤਾ ਜਾਵੇ। 3 ਜਿਹੜੇ ਹੌਸਟੇਜਸ ਮਰੇ ਆ ਉਹਨਾਂ ਦੇ ਵਿੱਚ ਇੱਕ ਇਜ਼ਰਾਈਲੀ ਅਮਰੀਕਨ ਹਰਸ਼ ਗੋਲਡਬਰਗ ਪੋਲਿਨ ਨਾਂ ਦਾ ਜਿਹੜਾ ਉਹ ਬੰਦਾ ਆ। ਕਹਿੰਦੇ ਵੀ ਉਹ ਉਸ ਦੀ ਉਮੀਦ ਸੀਗੀ ਵੀ ਜੇ ਇਹ ਸੀਜ਼ ਫਾਇਰ ਡੀਲ ਬਣਦੀ ਆ ਤੇ ਇਸ ਨੂੰ ਛੱਡ ਦਿੱਤਾ ਜਾਣਾ ਸੀਗਾ, ਪਰ ਜਿਹੜੀ ਡੀਲ ਆ ਉਹ ਕਿਸੇ ਵੀ ਤਣ ਪੱਤਣ ਨਹੀਂ ਲੱਗ ਰਹੀ। ਇਜ਼ਰਾਈਲ ਦੇ ਦੁਆਰਾ ਹਜ਼ਬੁੱਲਾ ਦੇ ਕਮਾਂਡਰ ਤੇ ਹਮਾਸ ਦਾ ਜਿਹੜਾ ਲੀਡਰ ਆ ਕੇ ਉੱਥੇ ਉਹਨਾਂ ਦੇ ਨਾਲ ਨੈਗੋਸ਼ੀਏਟ ਕਰ ਰਿਹਾ ਸੀ, ਉਸ ਨੂੰ ਮਾਰੇ ਜਾਣ ਤੋਂ ਬਾਅਦ ਦੇ ਵਿੱਚ ਦੂਜੀ ਵਾਰ ਬਣਨ ਵਾਲੀ ਜਿਹੜੀ ਡੀਲ ਆ ਉਹ ਕਿਸੇ ਵੀ ਤਣ ਪੱਤਣ ਨਹੀਂ ਲੱਗੀ। ਮਰਨ ਵਾਲੇ ਦੀ ਜਿਹੜੀ ਮਾਂ ਆ ਉਸ ਨੇ ਕਿਹਾ ਵੀ ਮੈਂ ਉਮੀਦ ਕਰਦੀ ਹਾਂ ਵੀ ਮੇਰੇ ਮੁੰਡੇ ਦੀ ਜਿਹੜੀ ਮੌਤ ਆ ਉਹ ਇੱਕ ਟਰਨਿੰਗ ਪੁਆਇੰਟ ਹੋਵੇ ਤੇ ਕਿਸੇ ਪਾਸੇ ਇਹ ਜਿਹੜੀ ਡੀਲ ਆ ਉਹ ਲੱਗ ਸਕੇ। ਇਜ਼ਰਾਈਲੀ ਪ੍ਰੈਜ਼ੀਡੈਂਟ ਉਹ ਕਹਿੰਦੇ ਵੀ ਉਸ ਦੀ ਮੌਤ ਦੇ ਵੇਲੇ ਜਿਹੜਾ ਦਫਨਾਉਣ ਵੇਲੇ ਜਾਂ ਜੋ ਵੀ ਉਹਨਾਂ ਦਾ ਅਖੀਰਲੀ ਰਵਾਇਤਾਂ ਆ ਉੱਥੇ ਜਦੋਂ ਪਹੁੰਚਿਆ ਤਾਂ ਉਸਨੇ ਮਾਫੀ ਜਿਹੜੀ ਆ ਉਹ ਮੰਗੀ ਅਤੇ ਉਸਨੇ ਕਿਹਾ ਵੀ ਮੈਨੂੰ ਫਰਗਿਵ ਕਰ ਦਿਓ, ਮਾਫ ਕਰ ਦਿਓ। ਜਿਹੜੇ ਅਮਰੀਕਨ ਇਜ਼ਰਾਈਲੀ ਹੌਸਟੇਜ ਹਰਸ਼ ਗੋਲਡਬਰਗ ਪੋਲੈਂਡ ਦੀ ਜਿਹੜੀ ਉਸ ਦੇ ਵਿੱਚ ਮੌਤ ਹੋਈ ਆ। ਹੈਰਜ਼ੋਗ ਇਹ ਪ੍ਰੈਜ਼ੀਡੈਂਟ ਨੇ ਇਜ਼ਰਾਈਲ ਦੇ, ਆਈਸੈਕ ਹੈਜ਼ਰੋਲ, ਉਹਨਾਂ ਨੇ ਇਹਨਾਂ ਦੇ ਪਰਿਵਾਰ ਤੋਂ ਜਿਹੜੀ ਹੁਣ ਜਿਹੜੀ ਖਿਮਾ ਜਾਚਨਾ ਜਿਹੜੀ ਉਹ ਮੰਗੀ ਹੈਗੀ ਆ। ਸੋ ਇਸ ਟਾਈਮ ਹਾਲਾਤ ਉੱਥੇ ਦੇ ਕੋਈ ਬਾੜੇ ਚੰਗੇ ਨਹੀਂ ਆ। ਆਲਦੋ ਦੇਖੋ ਹਰਜੋਤ ਸਿੰਘ ਜੀ, ਇੱਥੇ ਇਜ਼ਰਾਈਲ ਵਾਲੇ ਪਾਸਿਓਂ ਇੱਕ ਵੀ ਜਾਣੇ ਦੀ ਹੌਸਟੇਜ ਦੀ ਮੌਤ ਹੁੰਦੀ ਆ ਤਾਂ ਕਿੰਨੀਆਂ ਜਿਹੜੀਆਂ ਨਿਊਜ਼, ਕਿੰਨੀਆਂ ਜਿਹੜੀਆਂ ਰਿਪੋਰਟਸ ਉਹ ਆਪਣੇ ਸਾਹਮਣੇ ਆਉਂਦੀਆਂ ਆ, ਜਦ ਕਿ ਆਪਾਂ ਗਾਜ਼ਾ ਦੇ ਵਿੱਚ ਦੇਖ ਰਹੇ ਹਾਂ ਜਿੱਥੇ ਕਿ ਇਸ ਟਾਈਮ ਅਣਮਨੁੱਖੀ ਵਰਤਾਰਾ ਲਗਾਤਾਰ ਚੱਲ ਰਿਹਾ ਆ। ਚਾਹੇ ਲੜਾਈ ਉਹਨਾਂ ਦੀ ਹਮਾਸ ਦੇ ਨਾਲ ਆ, ਉਹਨਾਂ ਨੂੰ ਉਹ ਅੱਤਵਾਦੀ ਮੰਨਦੇ ਨੇ, ਚਾਹੇ ਜੋ ਵੀ ਕਹਿੰਦੇ ਆ ਉਹ ਉਹਨਾਂ ਨੂੰ ਖਾੜਕੂ ਮੰਨਦੇ ਨੇ, ਜਿੱਦਾਂ ਵੀ ਜੋ ਵੀ ਹਾਲਾਤ ਨੇ, ਪਰ ਆਮ ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਉਹ ਪਿਸ ਰਹੇ ਨੇ। 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ। ਇਸ ਟਾਈਮ 3 ਲੱਖ ਤੋਂ ਵੱਧ ਜਿਹੜੇ ਬੱਚਿਆਂ ਨੇ ਜਿਨ੍ਹਾਂ ਨੇ ਪੜ੍ਹਾਈ ਕਰਨੀ ਸੀ ਉਹ ਵੱਖ-ਵੱਖ ਕੈਂਪਾਂ ਦੇ ਵਿੱਚ ਕਦੀ ਇੱਧਰ ਕਦੀ ਉੱਧਰ ਟੱਪਰਵਾਸੀ ਜਿਹੜੇ ਆ ਉਹ ਪਰਿਵਾਰ ਉੱਥੇ ਦੇ ਬਣੇ ਪਏ ਆ। ਬੀਬੀਆਂ ਦੇ ਹਾਲਾਤ ਵੀ ਉੱਥੇ ਕੋਈ ਬਾੜੇ ਚੰਗੇ ਨਹੀਂ ਆ। ਦਵਾ ਦਾਰੂ, ਰਾਸ਼ਨ ਪਾਣੀ, ਇਸ ਦੀ ਜਿਹੜੀ ਦੁਬਿਧਾ ਆ ਉਹ ਅਜੇ ਤੱਕ, ਉਸ ਦੀ ਜਿਹੜੀ ਸਮੱਸਿਆ ਆ ਅਜੇ ਤੱਕ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਆ। ਤੇ ਇਜ਼ਰਾਈਲ ਦੇ ਵਿੱਚ ਹੁਣ ਲੋਕ ਖਾਸਾ ਦਬਾਅ ਪਾ ਰਹੇ ਆ ਨੇਤਨਿਆਹੂ ਦੇ ਉੱਤੇ ਵੀ ਭਾਈ ਡੀਲ ਬਣਾ ਤਾਂ ਜੋ ਜਿਹੜੇ ਹੌਸਟੇਜ ਅਜੇ ਵੀ ਹਮਾਸ ਦੇ ਅੰਡਰ ਆ ਉਹਨਾਂ ਨੂੰ ਬਚਾਇਆ ਜਾ ਸਕੇ, ਉਹਨਾਂ ਨੂੰ ਛਡਾਇਆ ਜਾ ਸਕੇ। BBC ਦੇ ਮੁਤਾਬਕ US ਦੇ ਪ੍ਰੈਜ਼ੀਡੈਂਟ ਤੇ ਕਮਲਾ ਹੈਰਿਸ ਨੈਗੋਸ਼ੀਏਟਰਸ ਨੂੰ ਸਿਚੁਏਸ਼ਨ ਰੂਮ ਦੇ ਵਿੱਚ ਵੀ ਮਿਲੇ ਹੈਗੇ ਆ ਪਿਛਲੇ ਹਫ਼ਤੇ ਤੇ ਵੀਕਐਂਡ ਦੇ ਦੌਰਾਨ ਵੀ। ਕਹਿੰਦੇ ਵੀ ਉਹਨਾਂ ਨੇ ਕਲੀਅਰਲੀ ਕਿਹਾ ਵੀ ਜਿਹੜਾ ਮਿਸਟਰ ਨੈਤਨਿਆਹੂ ਆ, ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ, ਉਹ ਕੁਛ ਜਿਹੜਾ ਆ ਉਹਦਾ ਇਰਾਦਾ ਸਹੀ ਨਹੀਂ ਹੈਗਾ ਡੀਲ ਬਣਾਉਣ ਲਈ। ਹਾਲਾਂਕਿ ਹਮਾਸ ਦੇ ਉੱਤੇ ਵੀ ਉਹਨੇ ਕਾਫੀ ਜਿਹੜਾ ਪ੍ਰੈਸ਼ਰ ਆ ਬਣਾਇਆ ਹੋਇਆ। US, ਕਤਰ ਤੇ ਈਜਿਪਟ ਪਿਛਲੇ ਕਈ ਮਹੀਨਿਆਂ ਤੋਂ ਇਹ ਡੀਲ ਬਣਾਉਣ ਦੇ ਵਿੱਚ ਲੱਗੇ ਹੋਏ ਆ ਤਾਂ ਕਿ ਸੀਜ਼ ਫਾਇਰ ਉੱਥੇ ਹੋ ਸਕੇ, ਹੋਸਟੇਜਸ ਜਿਹੜੇ ਆ ਉਹਨਾਂ ਨੂੰ ਛੱਡਿਆ ਜਾ ਸਕੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹਮਾਸ ਨੂੰ ਵੀ ਪਹਿਲਾਂ ਜਿਹੜਾ ਕਾਫੀ ਕ੍ਰਿਟੀਸਾਈਜ਼ ਕੀਤਾ ਸੀ। ਦੂਸਰੇ ਪਾਸੇ ਇਜ਼ਰਾਈਲ ਦੇ ਵਿੱਚ ਬਹੁਤ ਵੱਡੀ ਜਿਹੜੀ ਸਟ੍ਰਾਈਕ ਆ ਉਹ ਹੋਈ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉਤਰੇ ਆਏ ਵੀ ਜਿਹੜੀ ਸੀਜ਼ ਫਾਇਰ ਆ ਉਹ ਇਮੀਡੀਏਟਲੀ ਹੋਣੀ ਚਾਹੀਦੀ ਹੈਗੀ ਆ। ਨੇਤਨਿਆਹੂ ਵਾਰ-ਵਾਰ ਇਹੀ ਕਹਿੰਦਾ ਆ ਵੀ ਕਹਿੰਦਾ ਵੀ ਮੈਂ ਹਮਾਸ ਨੂੰ ਖਤਮ ਕਰਨਾ ਹੈਗਾ, ਪਰ ਉੱਥੇ ਦੇ ਜਿਹੜੇ ਓਪੋਜੀਸ਼ਨ ਦੇ ਲੀਡਰ ਹੈਗੇ ਆ
ਉਹ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਹਾਜ਼ਰ ਵੀ ਹੋਏ। ਅਮਰੀਕਨ ਇਜ਼ਰਾਈਲੀ ਹੋਸਟੇਜ ਜਿਸ ਦੀ ਮੌਤ ਹੋ ਗਈ ਸੀ, ਉਹਦੇ ਮਦਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੇਰੇ ਮੁੰਡੇ ਦੀ ਮੌਤ ਤੋਂ ਬਾਅਦ ਇਹ ਇੱਕ ਟਰਨਿੰਗ ਪੁਆਇੰਟ ਹੈਗਾ ਆ। ਤੇ ਮੈਂ ਕਹਿੰਦੀ ਵੀ ਅਰਦਾਸ ਕਰਦੀ ਆ ਵੀ ਜਿਹੜਾ ਸਿਚੁਏਸ਼ਨ ਆ ਇਸ ਤੇ ਕੰਟਰੋਲ ਹੋ ਜਾਵੇ ਛੇਤੀ ਤੋਂ ਛੇਤੀ, ਤਾਂ ਕਿ ਜਿਹੜੇ ਹੋਰ ਲੋਕ ਆ ਉਹ ਨਾ ਜਿਹੜੇ ਮੌਤ ਦੇ ਘਾਟ ਚੜ ਸਕਣ। ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਮਾਫੀ ਮੰਗੀ ਆ, ਜਿਸ ਦਾ ਤੁਸੀਂ ਦੱਸਿਆ ਹੀ ਹੈਗਾ ਲੋਕਾਂ ਤੋਂ, ਤੇ ਉਹਨਾਂ ਨੇ ਉਹ ਫਿਊਨਲ ਦੇ ਉੱਤੇ ਵੀ ਗਏ ਹੋਏ ਸੀਗੇ। ਜਿਹੜੇ ਬੱਚੇ ਆ ਗਾਜ਼ਾ ਦੇ ਵਿੱਚ, ਉਹਨਾਂ ਦੀ ਸਿਚੁਏਸ਼ਨ ਬਹੁਤ ਇਸ ਟਾਈਮ ਬੈਡ ਹੈਗੀ ਆ। ਇਜ਼ਰਾਈਲ ਚ ਯੂਨੀਅਨਸ ਨੇ ਕਾਫੀ ਵੱਡਾ ਪ੍ਰੋਟੈਸਟ ਕੀਤਾ ਹੋਇਆ ਸੀ, ਤੇ ਹੁਣ ਉੱਥੇ ਦੀ ਕੋਰਟ ਨੇ ਆਰਡਰ ਕੀਤਾ ਆ ਵੀ ਜਿਹੜੇ ਇਹ ਪ੍ਰੋਟੈਸਟ ਆ ਤੁਸੀਂ ਇਹਨਾਂ ਨੂੰ ਬੰਦ ਕਰੋ। ਤੇ ਉਹ ਜਿਹੜੇ ਇਜ਼ਰਾਈਲ ਦੇ ਯੂਨੀਅਨ ਦੇ ਲੋਕ ਹੈਗੇ ਆ, ਯੂਨੀਅਨ ਲਈ ਕੰਮ ਕਰਦੇ ਆ, ਉਹਨਾਂ ਨੇ ਜਿਹੜਾ ਆ ਉਸ ਕੋਰਟ ਦੇ ਆਰਡਰ ਨੂੰ ਮੰਨ ਲਿਆ ਹੈ। ਜੀ।